ਆ ਵਿਚਾਰੇ ਡੁੱਬਿਆ ਨੇ 3 दिन ਹੋ ਗਏ ਰੋਟੀ ਖਾਦਿਆਂ ਨੂੰ। ਆ ਬੰਦੇ ਜਿਹੜੇ ਰੁੱਖਾਂ ਤੋਂ ਲਾਏ ਨੇ। ਇਹ ਨਜ਼ਰ ਮਾਰੋ ਜੀ, ਇਹ ਦਰਖਤਾਂ ਤੋਂ ਬੰਦਿਆਂ ਨੂੰ ਲਾ ਕੇ ਲਿਆਏ ਨੇ। ਉਹ ਬੰਦਾ ਇੱਕ ਪਿੱਛੇ ਢਾਲ ਹੋ ਕੇ ਪਿਆ। ਆਹ ਬੰਦੇ ਨੂੰ ਵੇਖੋ, ਇਹਦੀਆਂ ਮਤਲਬ ਚਿਹਰੇ ਤੇ ਪਰੇਸ਼ਾਨੀ ਕਿੰਨੀ ਨਜ਼ਰ ਆ ਰਹੀ ਹੈ। ਨਾਜ਼ਰੀਨ, ਆ ਜਿਹੜਾ ਤੁਸੀਂ ਇਲਾਕਾ ਵੇਖ ਰਹੇ ਜੇ, ਇਹ ਕੰਗਨਪੁਰ ਦਾ ਏਰੀਆ ਹੈ। ਕੰਗਨਪੁਰ ਦੇ ਨਾਲ ਛੋਟੇ ਛੋਟੇ ਗਾँव ਨੇ ਜਿਹੜੇ ਜ਼ੇਰੇ ਆਬ ਆ ਗਏ ਨੇ। ਇਹ ਉਹ ਤੁਹਾਨੂੰ ਵਿਖਾਉਣ ਵਾਸਤੇ ਵੀ ਲੋਕਾਂ ਨੂੰ ਪਤਾ ਲੱਗੇ ਵੀ ਕੀ ਹਾਲਾਤ ਨੇ ਸਾਡੇ ਮੁਲਕ ਦੇ ਵਿੱਚ। ਸਾਡੇ ਪਿੰਡਾਂ ਦੇ ਲੋਕ ਕਿੱਡੇ ਮਜਬੂਰ ਨੇ, ਜਿਹੜੇ ਪਾਰ ਨੇ, ਜਿਨ੍ਹਾਂ ਦੀ ਫਸਲਾਂ ਸੀ ਦਰਿਆ ਦੇ ਕਿਨਾਰੇ ਤੇ, ਉਹ ਉਧਰੋਂ ਆਪਣਾ ਮਾਲ ਡੰਗਰ, ਆਪਣੇ ਜੀ, ਆਪਣਾ ਸਮਾਨ ਕਿਵੇਂ ਲੈ ਕੇ ਆ ਰਹੇ ਨੇ। ਸਾਡੇ ਨਾਲ ਭਾਈ ਮੌਜੂਦ ਨੇ, ਥੋੜੇ ਉਰਾਂ ਹੋ ਜਾਓ। ਇਹ ਭਾਈ ਮੇਰੇ ਨਾਲ ਮੌਜੂਦ ਨੇ। ਇਹਨਾਂ ਇਸ ਕਸ਼ਤੀ ਦੇ ਉੱਤੇ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ, ਬੱਚਿਆਂ ਨੂੰ ਬਿਠਾ ਕੇ ਲਿਆਏ ਨੇ, ਜਾਨਵਰਾਂ ਦੇ ਬੱਚਿਆਂ ਨੂੰ ਬਿਠਾ ਕੇ ਲਿਆਏ ਨੇ। ਆਪਣੇ ਦਾਣੇ ਮਤਲਬ ਜੋ ਸਮਾਨ, ਇਹ ਵੇਖੋ ਖੁਦ ਸਾਖਤਾ ਜਿਹੜਾ ਨਾ ਬੇੜਾ ਬਣਿਆ ਹੋਇਆ ਹੈ। ਇਹਦੇ ਤੇ ਕੋਈ ਆਮ ਬੰਦਾ ਨਾ ਬਹਿ ਕੇ ਥੋੜ੍ਹੇ ਜਿਹਾ ਪਾਣੀ ਵਿੱਚ ਵੀ ਨਹੀਂ ਜਾ ਸਕਦਾ, ਕਿਉਂਕਿ ਜਾਨ ਹਰ ਇੱਕ ਬੰਦੇ ਨੂੰ ਪਿਆਰੀ ਹੈ। ਤੇ ਇਹ ਲੋਕ ਜਿਵੇਂ ਪਾਰਲੀ ਸਾਈਡ ਤੋਂ ਔਰਤਾਂ ਨੂੰ, ਬੱਚਿਆਂ ਨੂੰ ਲੈ ਕੇ ਆਏ ਨੇ ਨਾ, ਇਹਨਾਂ ਦੀ ਬਹੁਤ ਹਿੰਮਤ ਹੈ। ਤੇ ਇਹਨਾਂ ਨਾਲ ਗੱਲ ਕਰਨੇ ਆ। अस्सलाम वालेकुम। वालेकुम सलाम जी। भाईजान ਤੁਹਾਡਾ ਕੀ ਨਾਮ ਹੈ? मोहम्मद नज़ीर जी। ਨਜ਼ੀਰ ਸਾਹਿਬ, ਇਹ ਕਿਹੜਾ ਏਰੀਆ ਹੈ? ਇਹ ਜੀ ਮਨਸੂ ਵਾਲਾ ਦਾ ਕੰਗਨਪੁਰ ਦਾ ਏਰੀਆ, ਮੋਕਲ ਦਾ। ਇਹ ਜੀ ਮਨਸੂ ਵਾਲਾ ਦੱਸਦੇ ਪਏ ਨੇ ਤੇ ਕੰਗਨਪੁਰ ਦਾ ਏਰੀਆ ਹੈ, ਮੋਕਲ ਸਾਹਿਬ ਦਾ ਏਰੀਆ ਹੈ। ਤੁਸੀਂ ਅਗਰ ਇਹਨੂੰ ਇਧਰ ਨਜ਼ਰ ਮਾਰੋ, ਆ ਡੇਰਾ ਵੀ ਬਣਿਆ ਹੋਇਆ ਹੈ। ਹਾਂ, ਮੋਕਲ ਸਾਹਿਬ ਦਾ। ਹਸਨ ਅਖਤਰ ਮੋਕਲ ਮਸ਼ਹੂਰ ਸਿਆਸਤਦਾਨ, ਉਹਨਾਂ ਦੇ ਬੇਟਿਆਂ ਦਾ ਡੇਰਾ ਹੈ। ਬਿਲਕੁਲ ਉਹਦੇ ਨਾਲ ਆ ਕੇ ਪਾਣੀ ਲੱਗਾ ਹੋਇਆ ਹੈ। ਭਾਈਜਾਨ, ਤੁਸੀਂ ਇਹ ਬੇੜੇ ਤੇ ਕੀ ਲੈ ਕੇ ਆਏ ਜੀ ਪਾਰੋਂ? ਇਹ ਜੀ ਮੱਝਾਂ ਗਾਵਾਂ ਦੇ ਬੱਚੇ ਤੇ ਬਾਲ ਬੱਚਾ, ਜਨਾਨੀਆਂ, ਔਰਤਾਂ ਜਿਹੜੇ ਡੁੱਬਦੇ ਪੈਣ। ਕੱਲ ਰਾਤੇ ਸੀ ਨਾ, ਰਾਤ ਦੇ 11 ਵਜੇ ਉੱਥੋਂ ਇੱਕ ਪੂਰ ਲਿਆਂਦਾ ਹੈ। ਅੱਛਾ, 11 ਵਜੇ ਤੁਸੀਂ ਇੱਕ ਪੂਰ ਲੈ ਕੇ ਆਏ ਜੇ। ਮੈਂ ਵੇਖਿਆ ਇੱਧਰ ਕਰੇਨਾਂ ਲੱਗੀਆਂ ਹੋਈਆਂ ਨੇ, ਬੜੀ ਜੀ ਇੱਧਰ ਰੌਲਾ ਪਿਆ, ਇਮਦਾਦ ਹੋ ਰਹੀ ਹੈ। ਤੁਹਾਨੂੰ ਵੀ ਕਿਸੇ ਬੰਦੇ ਪੁੱਛਿਆ, ਦੱਸਿਆ ਜਾਂ ਨਹੀਂ? ਕੋਈ ਪੁੱਛਿਆ ਦੱਸਿਆ ਨਹੀਂ ਸਾਨੂੰ, ਕਿਸੇ ਵੀ ਨਹੀਂ ਪੁੱਛਿਆ ਵੀ ਸਾਨੂੰ ਇੱਥੇ ਕੋਈ ਕਿਸ਼ਤੀ ਪਹੁੰਚ ਜਾਵੇ, ਚਲੋ ਬੱਚੇ ਕੱਢ ਜਾਈਏ, ਹੋਰ ਨਹੀਂ ਤਾਂ। ਤੁਹਾਡੇ ਕੋਲ ਕੋਈ ਰੈਸਕਿਊ ਵਾਲਾ, ਕੋਈ ਰੇਂਜਰ ਵਾਲਾ, ਕੋਈ ਚੀਜ਼ ਨਹੀਂ ਆਈ ਜੀ। ਆ ਵਿਚਾਰੇ ਡੁੱਬਿਆ ਨੇ 3 दिन ਹੋ ਗਏ ਰੋਟੀ ਖਾਦਿਆਂ ਨੂੰ। ਆ ਬੰਦੇ ਜਿਹੜੇ ਰੁੱਖਾਂ ਤੋਂ ਲਾਏ ਨੇ। ਇਹ ਨਜ਼ਰ ਮਾਰੋ ਜੀ, ਇਹ ਦਰਖਤਾਂ ਤੋਂ ਬੰਦਿਆਂ ਨੂੰ ਲਾ ਕੇ ਲਿਆਏ ਨੇ। ਉਹ ਬੰਦਾ ਇੱਕ ਪਿੱਛੇ ਢਾਲ ਹੋ ਕੇ ਪਿਆ। ਆਹ ਬੰਦੇ ਨੂੰ ਵੇਖੋ, ਇਹਦੀਆਂ ਮਤਲਬ ਚਿਹਰੇ ਤੇ ਪਰੇਸ਼ਾਨੀ ਕਿੰਨੀ ਨਜ਼ਰ ਆ ਰਹੀ ਹੈ। ਇਹ ਭਾਈ ਨੇ ਇਹਨਾਂ ਬਹੁਤ ਹਿੰਮਤ ਕੀਤੀ ਹੈ, ਜਿਹੜੇ ਲੋਕਾਂ ਨੂੰ ਪਾਰੋਂ ਲਿਆ ਰਿਹਾ ਨੇ। ਹੁਣ ਵੀ ਵਾਪਸ ਜਾ ਰਿਹਾ ਸੀ, ਇਹ ਲੈ ਕੇ ਆਏ ਨੇ ਤੇ ਸਾਡੀ ਮੁਲਾਕਾਤ ਹੋ ਗਈ ਹੈ। ਮਜ਼ੀਦ ਕੋਈ ਗੱਲ ਕਰੋ, ਕੁਝ ਦੱਸਣਾ ਚਾਹੋਗੇ? ਪਾਣੀ ਕਿੰਨੇ ਕਿਲੋਮੀਟਰ ਤੱਕ ਹੈਗਾ ਤਕਰੀਬਨ, ਤੇ ਇੱਥੋਂ ਦਰਿਆ ਕਿੰਨੀ ਦੂਰ ਹੈ? ਇਹ ਤਕਰੀਬਨ ਜੀ ਹੈ ਨਹਿਰ ਤੋਂ ਰੱਖਦੇ ਨਾ। ਹਾਂਜੀ। ਤੇ ਤੋੜ ਦਰਿਆ, ਇਹ ਸਾਰਾ ਕੁਝ ਇੱਕ ਬਣਿਆ। ਮਤਲਬ ਹੁਣ ਤੇ ਸਾਰਾ ਇੱਕ ਹੋ ਗਿਆ ਹੈ, ਲੇਕਿਨ ਇੱਥੋਂ ਦਰਿਆ ਵੈਸੇ ਕਿੰਨਾ ਦੂਰ ਹੈ? 6 ਕਿਲੋਮੀਟਰ। 6 ਕਿਲੋਮੀਟਰ ਪਾਣੀ ਹੈ ਦੂਰ। 15 ਕਿਲੋਮੀਟਰ ਦੇ ਸਫ਼ਰ ਗੱਲ ਕਰ, ਕੀ ਹੋ ਗਿਆ ਤੁਹਾਨੂੰ? 15 ਕਿਲੋਮੀਟਰ ਤੇ। ਅੱਛਾ ਜੀ, ਬਸ ਮੁਖਤਲਿਫ ਰਾਏ ਨੇ, ਕੋਈ ਕਹਿੰਦਾ 10 ਕਿਲੋਮੀਟਰ, ਕੋਈ ਕਹਿੰਦਾ 15 ਕਿਲੋਮੀਟਰ, ਲੇਕਿਨ ਹੁਣ ਸਾਰਾ ਦਰਿਆ ਬਣ ਚੁੱਕਿਆ ਹੈ। ਅੱਜ ਜਿੱਥੇ ਪਾਣੀ ਵਗਦਾ ਪਿਆ, ਇਹ ਸਾਰੀਆਂ ਫਸਲਾਂ ਨੇ, ਫਸਲਾਂ ਤਬਾਹ ਹੋ ਗਈਆਂ ਨੇ। ਜਿਹੜੇ ਜ਼ਿਮੀਂਦਾਰ ਨੇ ਆਪਣੀ ਮਦਦ ਆਪ ਦੇ ਤਹਿਤ ਬੜੇ ਮਜਬੂਰ ਹੋ ਕੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਨੇ। ਤੇ ਤੁਹਾਨੂੰ ਮਤਲਬ ਅਜੇ ਵੀ ਲੋਕ ਫਸੇ ਹੋਏ ਨੇ ਪਾਰ ਦੀ ਜੀ। ਉਹ ਬੜੇ ਫਸੇ ਪੈਣ, ਰੁੱਖਾਂ ਤੇ ਬੈਠੇ ਨੇ, ਦਾਣੇ ਰੁੱਖਾਂ ਤੇ ਪੈਣ। ਕਈਆਂ ਜਿਹੜੇ ਵਿਚਾਰੇ ਨਹੀਂ ਚੱਕ ਸਕਦੇ, ਉਹ ਥੱਲੇ ਪੈਣ ਦਾਣੇ। ਤੇ ਤੁਹਾਨੂੰ ਕਿਸੇ ਨੇ ਪਹਿਲੇ ਵਾਰਨਿੰਗ ਨਹੀਂ ਦਿੱਤੀ ਸੀ ਵੀ ਪਾਣੀ ਇੰਨਾ ਆਉਣਾ, ਤੁਸੀਂ ਆਪਣਾ ਬਚ ਬਚਾਓ ਕਰ ਲਓ? ਅੱਲਾ ਜੀ, ਆਵਲਾ ਦਫੜੀ ਨਾਲ ਕੋਈ ਚੀਜ਼ ਨਹੀਂ ਮਿਲੀ ਇਸ ਵਕਤ। ਪਾਣੀ ਨੇ ਹਾਲਾ ਇੰਨਾ ਕੀਤਾ ਵੀ ਛੇਤੀ ਤੋਂ ਛੇਤੀ ਅੱਗੋਂ ਵੜ ਗਿਆ। ਪਤਾ ਨਹੀਂ ਲੱਗਿਆ। ਅਸੀਂ ਜੀ ਹਕਾਮੇ ਬਾਲਾ ਅੱਗੇ ਦਰਖਾਸਤ ਕਰਨੇ ਆ ਵੀ ਹੋਰ ਤਾਂ ਤੁਸੀਂ ਕੁਝ ਨਹੀਂ ਕਰ ਸਕਦੇ, ਥੋੜੀ ਜੀ ਮਰਮ ਲੱਗ ਜਾਏਗੀ ਇਹਨਾਂ ਦੇ ਜ਼ਖਮਾਂ ਤੇ। ਇਧਰ ਕਮ ਅਜ਼ ਕਮ ਕੋਈ 2-4 ਕਸ਼ਤੀਆਂ ਰੈਸਕਿਊ ਵਾਲਿਆਂ ਨੂੰ ਛੱਡ ਦਿਓ। ਚਲੋ ਜਿਹੜੇ ਲੋਕ ਉਧਰ ਦਰਖਤਾਂ ਦੇ ਉੱਤੇ ਫਸੇ ਨੇ, ਉਹਨਾਂ ਨੂੰ ਲੈ ਕੇ ਆ ਜਾਣ। ਜਿਹੜਾ ਕੀਮਤੀ ਸਮਾਨ ਹੈ ਉਹਨਾਂ ਨੂੰ ਲੈ ਕੇ ਆ। ਵੇਖੋ ਹੁਣ ਇਹ ਦੂਸਰੇ ਪਿੰਡ ਨੂੰ ਰਸਤਾ ਜਿਹੜਾ ਜਾਂਦਾ, ਇੱਥੇ ਤਕਰੀਬਨ 10-10 ਫੁੱਟ ਪਾਣੀ ਹੋ ਗਿਆ। ਇੱਥੋਂ ਬੰਦਾ ਦੂਸਰੇ ਪਿੰਡ ਨੂੰ ਨਹੀਂ ਜਾ ਸਕਦਾ। ਤੇ ਇੱਥੇ ਕਸ਼ਤੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਨੇ। ਤੇ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ, ਤੇ ਇਹਨੂੰ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਇਹਨਾਂ ਦਾ ਕੁਝ ਸੱਦੇ ਬਾਬ ਹੋ ਸਕੇ। ਇਹ ਲੋਕ ਵਿਚਾਰੇ ਬਹੁਤ ਮਜਬੂਰ ਨੇ, ਆਪਣੀ ਮਦਦ ਆਪ ਦੇ ਤਹਿਤ ਹੀ ਕੰਮ ਕਰ ਰਹੇ ਨੇ। ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਜਨਾਬ। अस्सलाम वालेकुम।